ਸਰ ਸਾਰੇ ਤੋਂ ਪਹਿਲੇ ਜਿਵੇਂ ਤੁਸੀਂ ਹੁਣ ਡੀਲ ਵੀ ਕਰ ਰਹੇ ਹੋ ਇਲੈਕਸ਼ਨ ਸੈੱਲ ਵੀ ਤੇ ਤੁਹਾਡੇ ਕੋਲ ਸਾਰੇ ਰਿਜ਼ਲਟਸ ਵੀ ਆ ਰਹੇ ਨੇ, ਤੁਸੀਂ ਬਿਹਤਰ ਸਮਝ ਸਕਦੇ ਹੋ, ਬਿਹਤਰ ਦੱਸ ਵੀ ਸਕਦੇ ਹੋ ਉਧਰ ਆਵਾਮ ਦੀ ਕੀ ਗਹਿਮਾ-ਗਹਿਮੀ ਰਹੀ ਹੈ, ਆਵਾਮ ਦੇ ਕਿਹੋ ਜਿਹੇ ਜਜ਼ਬਾਤ ਸਨ ਸਾਰੇ ਇਲੈਕਸ਼ਨ ਜਿਹੜੀ ਹੈ ਉਹ ਕੰਪੇਨ ਦੇ ਹਵਾਲੇ ਨਾਲ, ਇਲੈਕਸ਼ਨ ਟੈਨਿਓਰ ਦੇ ਹਵਾਲੇ ਨਾਲ। देखो पहली तो चीज़ है वे कि आज़ाद कश्मीर इंतखाबात का जो दूसरा मरहला जोड़ा वे वो होया और बड़े एक अच्छे अंदाज दे विच जोड़ा वे पोलिंग का अमल चलिया और ये चुके एक बड़ी इंपॉर्टेंट चीज़ है भी है कि जिथे 9 सीटां जिहड़ियां ने मुजफ्फराबाद डिवीजन सन और 2 नीलम वैली दे सन ਉਹਦੇ ਨਾਲ 12 ਮਹਾਜਰ ਨਸ਼ਿਸਤਾਂ ਨੇ ਉਹਨਾਂ ਦੇ ਉੱਤੇ ਵੀ ਗੱਲ ਕਰਾਂਗੇ ਬਾਅਦ ਔਰ 12 ਮਹਾਜਰ ਨਸ਼ਿਸਤਾਂ ਜਿਹੜੀਆਂ ਨੇ ਉਹਨਾਂ ਦੀ ਵਜ੍ਹਾ ਤੋਂ ਇਹਦਾ ਜਿਹੜਾ ਫੈਲਾਅ ਹੈ ਉਹ ਸਿਰਫ ਆਜ਼ਾਦ ਕਸ਼ਮੀਰ 'ਚ ਨਹੀਂ ਰਿਹਾ ਬਲਕਿ ਪਾਕਿਸਤਾਨ ਦੇ ਵਿੱਚ ਵੀ ਇਹ ਇਲੈਕਸ਼ਨ ਜਿਹੜਾ ਵੇ ਉਹਦੀ ਸਾਨੂੰ ਪੋਲਿੰਗ ਦਾ ਅਮਲ ਇੱਥੇ ਵੀ ਰਿਹਾ ਔਰ ਗਹਿਮਾ ਗਹਿਮੀ ਸਾਨੂੰ ਡਿਫਰੈਂਟ ਜਗ੍ਹਾ ਦੇ ਉੱਤੇ ਨਜ਼ਰ ਆਈ ਹੈ ਤੇ ਬੜਾ ਰਿਜ਼ਲਟਸ ਜਿਹੜੇ ਨੇ ਉਹਨਾਂ ਦਾ ਸਿਲਸਿਲਾ ਚੱਲ ਰਿਹਾ ਮੌਸੂਲ ਹੋ ਰਹੇ ਨੇ ਸਾਨੂੰ ਕੰਪਾਈਲ ਹੋ ਰਹੇ ਨੇ ਨਾਲ ਜਿਸ ਤਰ੍ਹਾਂ ਰਿਜ਼ਲਟ ਆਉਂਦੇ ਨੇ ਨਾਜ਼ਰੀਨ ਨੂੰ ਜਿਹੜਾ ਵੇ ਅਸੀਂ ਇੱਥੇ ਚੁਪਾਲ ਦੱਸ ਰਹੇ ਬਿਲਕੁਲ अपडेट कर रहे हैं रिजल्ट्स ਨੂੰ और एक अच्छा ट्रेंड और सब तो बड़ी चीज़ है कि क्योंकि पहले ख्याल किया जा रहा ਸੀ कि शायद आज़ाद कश्मीर के ਜਿਹੜੇ इलैक्शनस ने वो मुलतवी हो जाएंगे और लोग बहुत सारे ऐसे कह भी रहे सन सियासी जमातों की तरफों भी ऐसी आवाज़ा आ रही सन कि इलैक्शनस मुलतवी कर दो ताकि हालात ਜਿਹੜੇ ਨੇ ਉਹ नॉर्मलाइज हो जाए लेकिन ਜਿਹੜੀ स्टेट ਹੁੰਦੀ ਹੈ ਉਹਨੇ ਆਪਣੀ ਇੱਕ ਰਿਟ ਵੀ ਜਿਹੜੀ ਉਹ ਕਾਇਮ ਕਰਨੀ ਹੁੰਦੀ ਹੈ ਫਿਰ ਉਹਨੇ ਵੀ ਦੱਸਣਾ ਹੁੰਦਾ ਹੈ ਕਿ ਰਿਆਸਤ ਜਿਹੜੀ ਉਹ ਮਜ਼ਬੂਤ ਹੈ ठीक है और इस तो पहले असीं देखा कि जो भी इस तरह के कोई मामला होने तो रियासत ने अपनी रिट जी उन्होंने कायम किया हो चाहे पाकिस्तान के अंदर हो या GB हो या आज़ाद कश्मीर हो उत्थे भी तो इसलिए सानू ये सूरत हाल जी नज़र आई कि रियासत ने एरकी ये किया प्लान किया कि इनू मरहलावार कर लिया जाए ताकि जमहूरी प्रोसैस चलता रहे और जो मुजाहिरीन ने उन्होंने नाल जिहड़ा वे वो डील कर लिया जाए और इसलिए पहला मरहला बड़ा बेहतरीन अंदाज होया पुरअमन सानू नज़र आया दूसरा मरहला जिहड़ा वे वो भी अच्छा हो गया और उहदे रिजल्ट्स जिहड़े ने वो भी आ रहे हैं और अच्छी चीज़ है वे कि आज़ाद कश्मीर जिहड़ा वे वो ਉਹਦੇ 'ਚ ਜਮਹੂਰੀ ਪ੍ਰੋਸੈਸ ਅੱਗੇ ਵਧ ਰਿਹਾ ਔਰ ਇੱਕ ਨਵੀਂ ਗਵਰਨਮੈਂਟ ਜਿਹੜੀ ਹੈ ਉਹਦੀ ਤਸ਼ਕੀਲ ਹੋਏਗੀ ਤੇ ਉਹਦੇ ਬਾਅਦ ਜਿਹੜੇ ਆਵਾਮ ਦੇ ਮਸਾਇਲ ਹੁੰਦੇ ਨੇ ਉਹ ਚੁੱਕੇ ਸਿਆਸੀ ਜਮਾਤਾਂ ਨੇ ਸਿਆਸੀ ਕਿਆਦਤ ਨੇ ਹਕੂਮਤ ਨੇ ਹੀ ਉਹਨਾਂ ਨੂੰ ਹੱਲ ਕਰਨਾ ਹੁੰਦਾ ਤੇ ਜਦੋਂ ਉੱਥੇ ਪਾਰਲੀਮੈਂਟ ਬਣ ਜਾਏਗੀ ਔਰ ਉਹਦੇ ਵਿੱਚ ਸਾਰੇ ਮਾਮਲਾਤ ਆ ਜਾਣਗੇ ਔਰ ਉੱਥੇ ਜਿਹੜੀਆਂ ਚੀਜ਼ਾਂ ਨੇ ਚਾਹੇ ਉਹਨਾਂ ਦੇ ਬੁਨਿਆਦੀ ਹਕੂਕ ਦੇ ਮਾਮਲਾਤ ਹੋਣ ਉੱਥੇ ਦੀ ਡਿਵੈਲਪਮੈਂਟ ਹੈ ਇਨਫਰਾਸਟ੍ਰਕਚਰ ਹੈ ਉੱਥੋਂ ਦੇ ਨੌਜਵਾਨ ਜਿਹੜੇ ਨੇ ਉਹਨਾਂ ਦੇ ਰੋਜ਼ਗਾਰ ਹੋਵੇ ਤਾਲੀਮ ਹੈ ਸਿਹਤ ਹੈ ਹੋਰ ਬੇਸ਼ੁਮਾਰ ਜਿਹੜੇ ਉੱਥੇ ਮਾਮਲਾਤ ਨੇ ਉਹ ਬੜੇ ਅੱਛੇ ਅੰਦਾਜ਼ ਦੇ ਵਿੱਚ ਫਿਰ ਡੀਲ ਹੋ ਸਕਦੇ ਨੇ। ਅੱਛਾ ਇਹਦੇ 'ਚ ਬੜੀ ਇੱਕ ਇੰਪੋਰਟੈਂਟ ਚੀਜ਼ ਹੈ ਵੇ ਕਿ ਜਿਹੜੀ ਸਾਨੂੰ ਇਲੈਕਸ਼ਨ ਕੈਂਪੇਨ ਨਜ਼ਰ ਆਉਂਦੀ ਹੈ ਉਹ ਵੀ ਬੜੀ ਮਜ਼ੇਦਾਰ ਕਿਸਮ ਦੀ ਬਿਲਕੁਲ ਜੀ ਉਹ ਬੜੀ ਲੈਗ ਪੁਲਿੰਗ ਵੀ ਹੋ ਰਹੀ ਹੈ ਪੀਪਲ ਐਂਡ ਤੇ ਪੀਪਲਸ ਪਾਰਟੀ ਦੋਨਾਂ ਦੀ ਤਰਫੋਂ ਤੇ ਇਹ ਵੀ ਮੈਂ ਪੁੱਛਣਾ ਸੀ ਕਿ ਇਹ ਤੇ ਹਰ ਇਲੈਕਸ਼ਨ ਦੇ ਪਹਿਲੇ ਹੀ ਥੋੜੀ ਬਹੁਤ ਚੁਟਕਲੀਆਂ ਦੋਨਾਂ ਸਾਈਡਾਂ ਤੋਂ ਵਜਾਈਆਂ ਜਾਂਦੀਆਂ ਨੇ ਇਸ ਵਾਰੀ ਤਾਂ ਹੱਦ ਹੀ ਹੋ ਗਈ ਹੈ ਦੋਨਾਂ ਸਾਈਡਾਂ ਨੇ ਹੱਦ ਹੀ ਆਪਣੀਆਂ ਪਾਰ ਕਰ ਦਿੱਤੀ ਨੇ ਪਰਸਨਲ ਜਿਹੜਾ ਉਹ ਟੈਕਸ ਵੀ ਹੋ ਰਹੇ ਨੇ। ਦੇਖੋ ਇਹ ਸਾਡੇ ਇੱਕ ਨਾ ਟ੍ਰੈਂਡ ਬਣ ਗਿਆ ਟ੍ਰੈਂਡ ਇਹ ਬਣ ਗਿਆ ਕਿ हार जिहड़ा ना वो असीं फैसला कर लिया है कि असीं अपनी कमजोरियां और अपनी नाकामी जिहड़ी है उहदा इल्ज़ाम सिस्टम दे उत्ते लाना ठीक है। इस वक्त देखना है कि क्या पीपल्स पार्टी दी वाकई ही इन्नी पॉपुलैरिटी उत्थे है कि धांधली हो जाए ठीक है और देखना तो असीं है कि जो उत्थे एजेंडा लैके गए ने पहली चीज़ तो तुसीं यह समझो कि उत्थे दे जिहड़े लोग उन्हां दे मसाइल की ने उन्हां नूं चाहीदा की है लोग बहुत अज दे समझदार ने पहले ਹੁੰਦਾ ਸੀ ਕਿ ਆਜ਼ਾਦ ਬਰਾਦਰੀ ਦੇ ਉੱਤੇ ਵੋਟ ਬਹੁਤ ਜ਼ਿਆਦਾ ਪੈਂਦਾ ਸੀ ਪੈਂਦਾ ਅੱਜ ਵੀ ਹੈ ਲੇਕਿਨ ਹੁਣ ਐਵੇਂ ਕਿ ਲੋਕ ਬਾਸ਼ਾਊਰ ਹੋ ਗਏ ਨੇ ਲੋਕ ਆਪਣਾ ਹੱਕ ਮੰਗਦੇ ਨੇ ਤੇ ਪੀਪਲਸ ਪਾਰਟੀ ਤੇ ਮੁਸਲਿਮ ਲੀਗ ਨੂਨ ਦਾ ਉੱਥੇ ਕਲੈਸ਼ ਜਿਹੜਾ ਰਿਹਾ ਉਹ ਇਹ ਰਿਹਾ ਕਿ ਮੁਸਲਿਮ ਲੀਗ ਨੂਨ ਨੇ ਪੰਜਾਬ ਨੂੰ ਇੱਕ ਮਾਡਲ ਦੇ ਤੌਰ ਤੇ ਉੱਥੇ ਪੇਸ਼ ਕੀਤਾ ਕਿ ਇਹ ਕੰਮ ਅਸੀਂ ਕੀਤੇ ਨੇ ਔਰ ਨਾਲ ਤਰੱਕੀਆਤੀ ਏਜੰਡਾ ਉਹਨਾਂ ਨੇ ਦਿੱਤਾ ਔਰ ਉੱਥੇ ਕੁਝ ਮਨਸੂਬੇ ਅਨਾਉਂਸ ਵੀ ਕਰ ਦਿੱਤੇ ਠੀਕ ਹੈ ਕਾਇਦ ਮੁਸਲਿਮ ਲੀਗ ਨੂਨ ਨੇ ਪੀਪਲਸ ਪਾਰਟੀ ਦਾ ਜਿਹੜਾ ਜ਼ਿਆਦਾ ਉਹ ਫੋਕਸ ਰਿਹਾ ਇਲਜ਼ਾਮ ਤਰਾਸ਼ੀ ਦੇ ਉੱਤੇ ਠੀਕ ਹੈ ਔਰ ਉਹਦੇ 'ਚ ਉਹਨਾਂ ਨੇ ਜਲਸਿਆਂ ਦੇ ਵਿੱਚ ਵੀ ਇੱਕ ਬੜੀ ਸਾਨੂੰ ਹੀਟਡ ਡਿਬੇਟ ਜਿਹੜੀ ਹੈ ਉਹ ਨਜ਼ਰ ਆਈ ਉਹਦੇ ਬਾਅਦ ਫਿਰ ਜਦੋਂ ਪਹਿਲਾ ਮਰਹਲਾ ਇਲੈਕਸ਼ਨਸ ਦਾ ਹੋਇਆ ਤੇ ਉਹਦੇ ਬਾਅਦ ਉਹਨਾਂ ਨੇ ਧਾਂਦਲੀ ਦੇ ਇਲਜ਼ਾਮਾਤ ਜਿਹੜੇ ਨੇ ਉਹ ਲਾਣੇ ਸ਼ੁਰੂ ਕਰਤੇ ਔਰ ਨਾ ਸਿਰਫ ਆਜ਼ਾਦ ਕਸ਼ਮੀਰ ਦੇ ਇਲੈਕਸ਼ਨਸ ਦੇ ਹਵਾਲੇ ਨਾਲ ਬਲਕਿ ਮੁਸਲਿਮ ਲੀਗ ਨੂਨ ਦੀ ਕਿਆਦਤ ਉਹਨਾਂ ਨੇ ਹਿੱਟ ਲਿਸਟ ਤੇ ਰੱਖਿਆ ਕਿ ਵੀ ਇਹ ਤੇ ਸ਼ੁਰੂ ਤੋਂ ਹੀ ਮਤਲਬ ਪਹਿਲੀ ਵਜ਼ਾਰਤ ਤੋਂ ਲੈ ਕੇ ਤੇ ਹੁਣ ਤੱਕ ਇਹ ਧਾਂਦਲੀ ਦੇ ਜ਼ਰੀਏ ਹੀ ਆਉਂਦੇ ਰਹੇ ਨੇ। ਹੁਣ ਔਨ ਗਰਾਊਂਡ ਅਗਰ ਅਸੀਂ ਸਿਚੁਏਸ਼ਨ ਦੇਖਦੇ ਹਾਂ ਸਾਡੇ ਕੋਲ ਚੁੱਕੇ ਰਿਜ਼ਲਟਸ ਆ ਰਹੇ ਔਰ ਸਾਡੇ ਕੋਰਸਪੋਂਡੈਂਟਸ ਦਾ ਪੂਲ ਜਿਹੜਾ ਵੇ ਉਹ ਬੜਾ ਬੈਸਟ ਕਿਸਮ ਦਾ ਹੈ ਵੇ ਔਰ ਰਿਜ਼ਲਟ ਸਾਨੂੰ ਸਟਰੋਂਗ ਹੈ ਔਰ ਸਾਨੂੰ मतलब ਅਸੀਂ ਇਹ ਅਗਰ ਕਹੀਏ ਕਿ ਰਿਜ਼ਲਟ ਰੁਕੇ ਨੇ ਜਾਂ ਰਿਜ਼ਲਟ ਆ ਨਹੀਂ ਰਹੇ ਤੇ ਬਿਲਕੁਲ ਗਲਤ ਹੋਏਗਾ। ਰਿਜ਼ਲਟ ਸਾਨੂੰ ਨਾਲੋਂ ਨਾਲ ਪਹਿਲੇ ਮਰਹਲੇ ਦੇ ਵੀ ਆਉਂਦੇ ਰਹੇ ਹੁਣ ਵੀ ਰਿਜ਼ਲਟਸ ਆ ਰਹੇ ਨੇ ਬੜੀ ਤੇਜ਼ੀ ਦੇ ਨਾਲ ਆ ਰਹੇ ਨੇ ਔਰ ਟੀਮ ਕੰਪਾਈਲ ਕਰ ਰਹੀ ਹੈ ਔਰ ਰਿਜ਼ਲਟ ਜਿਹੜਾ ਸਾਨੂੰ ਨਾਜ਼ਰੀਨ ਨੂੰ ਸਕਰੀਨ ਦੇ ਉੱਤੇ ਨਜ਼ਰ ਆਉਂਦਾ ਤੇ ਪਿੱਛੇ ਪੂਰੀ ਟੀਮ ਬੈਠੀ ਹੈ ਜਿਹੜੇ ਰਿਜ਼ਲਟਸ ਨੂੰ ਕੰਪਾਈਲ ਕਰ ਰਹੀ ਰਿਜ਼ਲਟਸ ਆਉਣ ਦਾ ਸਿਲਸਿਲਾ ਜਿਹੜਾ ਉਹ ਚੱਲ ਰਿਹਾ ਔਰ ਜਿਹੜਾ ਟ੍ਰੈਂਡ ਸਾਨੂੰ ਨਜ਼ਰ ਆ ਰਿਹਾ ਉਹ ਮਰਹਲਾ ਜਿਹੜਾ ਫੇਜ਼ 1 ਸੀ ਉਹਦੇ ਵਿੱਚ ਵੀ ਹੁਣ ਫੇਜ਼ 2 ਇਲੈਕਸ਼ਨਸ ਆਏ ਦੇ ਵਿੱਚ ਵੀ ਉਹ ਟ੍ਰੈਂਡ ਸਾਨੂੰ ਇਹੀ ਨਜ਼ਰ ਆਇਆ ਕਿ ਜਿਹੜਾ PMLN ਜਿਹੜੀ ਹੈ ਉਹ ਸੀਟਾਂ ਦੇ ਉੱਤੇ ਲੀਡ ਕਰਦੀ ਨਜ਼ਰ ਆਈ।
ਅੱਛਾ ਹੁਣ ਅਗਰ ਐਸਾ ਹੁੰਦਾ ਕਿ ਸਾਡੇ ਕੋਲ ਅਗਰ ਫੇਜ਼ 1 ਦੀ ਗੱਲ ਕਰ ਲੈਣ ਚੁੱਕੋ ਦਾ ਤੇ ਰਿਜ਼ਲਟ ਕੰਪਲੀਟ ਹੋ ਗਿਆ ਉਹ ਅਨਾਉਂਸ ਵੀ ਹੋ ਗਿਆ ਸਾਡੇ ਕੋਲ ਆਂਦੇ ਵੀ ਰਹੇ ਕਿ ਰਿਜ਼ਲਟਸ ਆ ਰਹੇ ਸਨ ਔਰ ਰਿਜ਼ਲਟ ਇੱਕ ਯਕਸਰ ਤਬਦੀਲ ਹੋਣ ਲੱਗ ਪੈਂਦੇ ਕਿ ਜਿੱਤਣ ਵਾਲਾ ਕੈਂਡੀਡੇਟ ਹਾਰਨ ਲੱਗ ਗਿਆ ਔਰ ਹਾਰਦਾ ਹੋਇਆ ਕੈਂਡੀਡੇਟ ਜਿੱਤਣ ਲੱਗ ਗਿਆ ਤੀਸਰੇ ਨੰਬਰ ਵਾਲਾ ਕੈਂਡੀਡੇਟ ਪਹਿਲੇ ਤੇ ਆਉਣ ਲੱਗ ਗਿਆ ਐਸੀ ਕੋਈ ਸਿਚੁਏਸ਼ਨ ਨਜ਼ਰ ਹੀ ਨਹੀਂ ਆਈ ਉਹ ਜੋ ਟ੍ਰੈਂਡ ਚੱਲ ਰਿਹਾ ਸੀ ਬਦਤਰੀਜ ਉਸੇ ਤਰ੍ਹਾਂ ਹੀ ਵੋਟ ਉਹਦੇ ਚੱਲਦੇ ਆ ਰਹੇ ਸਨ ਹੁਣ ਵੀ ਅੱਛਾ ਹੁਣ ਜਿਹੜੀਆਂ 12 ਮਹਾਜਰ ਨਸ਼ਿਸਤਾਂ ਨੇ ਇਹ ਬੜੀਆਂ ਇੰਪੋਰਟੈਂਟ ਨੇ ਇੱਕ ਚੀਜ਼ ਤੇ ਸਮਝਣ ਵਾਲੀ ਹੈ ਕਿ ਇਹ ਕੰਟਰੋਵਰਸ਼ੀਅਲ ਵੀ ਰਹੀਆਂ ਨੇ ਹਾਂ ਕਿਉਂਕਿ ਉਹ ਜਿਹੜੀ ਕਲਦਮ ਅਵਾਮੀ ਐਕਸ਼ਨ ਕਮੇਟੀ ਹੈ ਉਹਦਾ ਮੁਤਾਲਬਾ ਸੀ ਕਿ ਮਹਾਜਰ ਨਸ਼ਿਸਤਾਂ ਨੂੰ ਖਤਮ ਕੀਤਾ ਜਾਏ ਅੱਛਾ ਲੋਕ ਜਿਹੜੇ ਸਾਡੇ ਖਾਸ ਤੌਰ ਤੇ ਪਾਕਿਸਤਾਨ ਦੇ ਲੋਕ ਨੇ ਕਿਉਂਕਿ ਆਜ਼ਾਦ ਕਸ਼ਮੀਰ ਦੇ ਲੋਕ ਤੇ ਵੈਲ ਅਵੇਅਰ ਨੇ ਇਸ ਮਾਮਲੇ ਦੇ ਉੱਤੇ ਜਿਹੜੇ ਪਾਕਿਸਤਾਨ ਦੇ ਸਾਡੇ ਲੋਕ ਨੇ ਉਹਨਾਂ ਨੂੰ ਔਰ ਜਿਹੜੇ ਇੰਟਰਨੈਸ਼ਨਲ ਲੋਕ ਵੀ ਸਪੋਰਟ ਕਰ ਰਹੇ ਨੇ ਉਹਨਾਂ ਨੂੰ ਜਾਂ ਕਿਸੇ ਵੀ ਤਰ੍ਹਾਂ ਉਹਨਾਂ ਦੇ ਮਾਈਂਡ 'ਚ ਵੀ ਆਉਂਦਾ ਕਿ ਹਾਂ ਠੀਕ ਹੈ ਉਹਨਾਂ ਦਾ ਮੁਤਾਲਬਾ ਕਿਸ ਤਰ੍ਹਾਂ ਜਾਇਜ਼ ਹੋ ਸਕਦਾ ਉਹਨਾਂ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਇਹ ਜਿਹੜੇ ਮੁਹਾਜਰ ਨੇ ਇਹ ਜੰਮੂ ਦੇ ਮੁਹਾਜਰ ਨੇ ਯਾਨੀ ਜਿਹੜੇ ਉੱਥੋਂ ਹਿਜਰਤ ਕਰਕੇ ਇੱਥੇ ਆਏ ਸਨ ਤੇ ਪਾਕਿਸਤਾਨ ਨੇ ਚੁੱਕਿਆ ਆਜ਼ਾਦ ਕਸ਼ਮੀਰ ਦਾ ਜਿਹੜਾ ਸਟੇਟਸ ਉਹਦੇ ਮੁਤਾਬਕ ਹੀ ਪਾਕਿਸਤਾਨ ਨੇ ਜਿਹੜੇ ਮੁਹਾਜਰੀਨ ਇੱਥੇ ਆਏ ਉਹਨਾਂ ਦਾ ਸਟੇਟਸ ਪਾਕਿਸਤਾਨੀ ਨਹੀਂ ਕੀਤਾ ਬਲਕਿ ਉਹ ਕਸ਼ਮੀਰੀ ਨੇ ਔਰ ਕਸ਼ਮੀਰੀ ਹੋਣ ਦੇ ਨਾਤੇ ਉਹਨਾਂ ਨੂੰ ਵੋਟ ਦਾ ਹੱਕ ਦਿੱਤਾ ਉਹ ਬਤੌਰ ਕਸ਼ਮੀਰੀ ਰਜਿਸਟਰਡ ਨੇ ਅਗਰ ਕੱਲ ਨੂੰ ਇਸ ਦਾ ਸਵਾਬੇ ਰਾਏ ਹੁੰਦਾ ਹੈ ਠੀਕ ਹੈ ਔਰ ਜਦੋਂ ਉਹਦੀ ਵੋਟਿੰਗ ਹੋਏਗੀ ਤੇ ਇਹਨਾਂ ਦਾ ਵੋਟ ਉੱਥੇ ਮੈਟਰ ਕਰੇਗਾ ਕਿਉਂਕਿ ਇਹ ਕਸ਼ਮੀਰੀ ਨੇ ਅੱਛਾ ਹੁਣ ਉਹ ਜਿਹੜੇ ਲੋਕ ਉੱਥੇ ਬੈਠੇ ਨੇ ਉਹ ਕਹਿੰਦੇ ਨੇ ਕਿ ਜੀ ਜਿਹੜੀ ਉਹ ਕਲਦਮ ਅਵਾਮੀ ਐਕਸ਼ਨ ਕਮੇਟੀ ਦਾ ਮੁਤਾਲਬਾ ਹੈ ਜੀ ਇਹ ਖਤਮ ਕਰ ਦਿੱਤਾ ਜਾਏ ਹੁਣ ਇਹ ਜਿਹੜੇ ਲੱਖਾਂ ਵੋਟਰਸ ਨੇ ਜਿਹੜੇ ਜਿਨ੍ਹਾਂ ਦਾ ਸਟੇਟਸ ਕਸ਼ਮੀਰੀ ਹੈ ਜਿਹੜੇ ਮੁਹਾਜਰ ਨੇ ਤੇ ਉਹਨਾਂ ਤੋਂ ਕੋਲੋਂ ਉਹਨਾਂ ਦਾ ਹੱਕ ਕਿਸ ਤਰ੍ਹਾਂ ਛਿਨ ਲਿਆ ਜਾਏ ਇਹ ਉਹਨਾਂ ਦਾ ਬੁਨਿਆਦੀ ਇਨਸਾਨੀ ਹੱਕ ਹੈ ਜਾਂ ਤਾਂ ਤੁਸੀਂ ਕਸ਼ਮੀਰ ਦਾ ਸਟੇਟਸ ਹੀ ਬਦਲ ਦਿਓ ਨਾ ਫਿਰ ਤਾਂ ਠੀਕ ਹੈ ਫਿਰ ਉਹਨਾਂ ਨੂੰ ਸਾਰੇ ਪਾਕਿਸਤਾਨੀ ਹੋ ਜਾਣਗੇ ਠੀਕ ਹੈ ਤੇ ਜਿਵੇਂ ਬਾਕੀ ਸੂਬਿਆਂ ਦੇ ਵਿੱਚ ਨੇ ਸਾਰੇ ਪਾਕਿਸਤਾਨੀ ਹੋ ਜਾਣਗੇ ਤੇ ਮੁਹਾਜਰ ਜਿਹੜੇ ਨੇ ਉਹਨਾਂ ਨੂੰ ਵੀ ਪਾਕਿਸਤਾਨੀ ਡਿਕਲੇਅਰ ਕਰ ਦਿਓ ਲੇਕਿਨ ਉਹਨਾਂ ਦਾ ਸਟੇਟਸ ਜਿਹੜਾ ਵੀ ਉਹ ਮੁਹਾਜਰ ਹੈ ਉੱਥੋਂ ਹਿਜਰਤ ਕਰਕੇ ਆਏ ਉਹਨਾਂ ਦਾ ਵੋਟ ਹੈ ਉਹਨਾਂ ਦੀ ਇੱਜ਼ਤ ਹੈ ਪਾਕਿਸਤਾਨ 'ਚ ਉਹਨਾਂ ਦੇ ਹਕੂਕ ਜਿਹੜੇ ਨੇ ਉਹਨਾਂ ਨੂੰ ਦਿੱਤੇ ਜਾ ਰਹੇ ਨੇ ਤੇ ਇਸੇ ਤਰ੍ਹਾਂ ਉਹਨਾਂ ਦਾ ਬੁਨਿਆਦੀ ਹੱਕ ਹੈ ਵੋਟ ਉਹਨੂੰ ਤੁਸੀਂ ਕਿਸ ਤਰ੍ਹਾਂ ਉਹਨਾਂ ਤੋਂ ਮਹਿਰੂਮ ਰੱਖ ਸਕਦੇ ਹੋ ਠੀਕ ਹੈ ਔਰ ਉਹ ਸਕੈਟਰਡ ਨੇ ਡਿਫਰੈਂਟ ਜਗ੍ਹਾ ਦੇ ਉੱਤੇ ਜਿਵੇਂ ਦੇਖੋ ਨਾ ਸਾਹੀਵਾਲ ਦੇ ਵਿੱਚ ਜਿਹੜੇ 81 ਵੋਟਰ ਨੇ ਰਜਿਸਟਰਡ ਨੇ ਉੱਥੇ ਠੀਕ ਹੈ ਇਸੇ ਤਰ੍ਹਾਂ ਕਿਸੇ ਡਿਵੀਜ਼ਨ ਦੇ ਵਿੱਚ 500 ਨੇ ਕਿਸੇ 'ਚ 1000 ਨੇ ਕਿਸੇ 'ਚ 30,000 ਵੀ ਨੇ ਠੀਕ ਹੈ ਇਹ ਜਿਹੜੇ ਉਹ ਰਜਿਸਟਰਡ ਵੋਟਰਸ ਹਨ ਉਹ ਸਾਰੇ ਮੁਹਾਜਰੀਨ ਨੇ ਔਰ ਉਹਨਾਂ ਨੂੰ ਪੂਰਾ ਹੱਕ ਹੈ ਕਿ ਉਹ ਗਾਣ ਇਹਨੂੰ ਇਸੇ ਤਰ੍ਹਾਂ ਤੁਸੀਂ ਦੇਖ ਲਓ ਕਿ ਜਿਵੇਂ ਓਵਰਸੀਜ਼ ਪਾਕਿਸਤਾਨੀਜ਼ ਜਿਹੜੇ ਨੇ ਪਾਕਿਸਤਾਨ ਦੇ ਉਹ ਵੋਟ ਦਾ ਹੱਕ ਮੰਗਦੇ ਸਨ ਔਰ ਉਹਨਾਂ ਸੀ ਕਿ ਜੀ ਸਾਨੂੰ ਚੁੱਕੇ ਅਸੀਂ ਪਾਕਿਸਤਾਨੀ ਭਾਵੇਂ ਅਸੀਂ ਬਾਹਰ ਰਹਿੰਦੇ ਆ ਤੇ ਸਾਨੂੰ ਵੋਟ ਪਾਉਣ ਦਾ ਹੱਕ ਜਿਹੜਾ ਵੇ ਉਹ ਦਿੱਤਾ ਜਾਏ ਅਸੀਂ ਉੱਥੋਂ ਪੋਸਟਲ ਬੈਲਟ ਦੇ ਥਰੂ ਜਾਂ ਇਲੈਕਟ੍ਰੋਨਿਕ ਵੋਟਿੰਗ ਹੋ ਜਾਏ ਔਰ ਓਵਰਸੀਜ਼ ਪਾਕਿਸਤਾਨੀ ਜਿਹੜੇ ਉਹਨਾਂ ਨੂੰ ਵੋਟ ਮਿਲੇ ਤਾਂ ਕਿ ਜਨਰਲ ਇਲੈਕਸ਼ਨਸ ਦੇ ਵਿੱਚ ਉਹ ਆਪਣਾ ਰੋਲ ਪਲੇ ਕਰ ਸਕਣ ਕਿਉਂਕਿ ਰਿਮਿਟੈਂਸਸ ਉਹ ਭੇਜਦੇ ਨੇ ਤੇ ਇਸੇ ਤਰ੍ਹਾਂ ਇਹ ਸੀਟਾਂ ਦੇ ਉੱਤੇ ਵੀ ਇਹ ਮਾਮਲਾ ਜਿਹੜਾ ਵੇ ਉਹ ਹੈ ਵੇ ਤੇ ਇਹ ਉਹਨਾਂ ਦਾ ਬੁਨਿਆਦੀ ਇਨਸਾਨੀ ਹੱਕ ਹੈ ਅੱਛਾ ਇਹ ਦੱਸੋ ਕਿ ਸਿਆਸੀ ਕੈਂਪੇਨ ਕਿਹੋ ਜਿਹੀ ਰਹੀ ਹੈ ਪਹਿਲੇ ਮਰਹਲੇ ਦੇ ਵਿੱਚ ਵੀ ਦੂਸਰੇ ਮਰਹਲੇ ਦੇ ਵਿੱਚ ਵੀ ਹੁਣ ਅੱਗੇ ਤੀਸਰਾ ਮਰਹਲਾ ਵੀ ਅੱਲਾ ਖੈਰ ਕਰੇ ਆ ਜਾਏਗਾ ਤੇ ਸਿਆਸੀ ਕੈਂਪੇਨ ਦੋਨਾਂ ਪਾਰਟੀਆਂ ਦੀ ਤਰਫੋਂ ਜਾਂ ਬਾਕੀ ਵੀ ਜਿਹੜੀ ਪਾਰਟੀਆਂ ਇਲੈਕਸ਼ਨ ਲੜਨੀਆਂ ਸਨ ਉਹਨਾਂ ਦੀ ਤਰਫੋਂ ਕਿਹੋ ਜਿਹੀ ਰਹੀ ਹੈ ਦੇਖੋ ਕੈਂਪੇਨ ਤੇ ਸਾਨੂੰ ਜਿਹੜੀ ਮੇਜਰ ਕੈਂਪੇਨ ਹੈ ਨਾ ਉਹ ਤੇ ਸਾਨੂੰ ਵੱਡੀ ਦੋ ਜਮਾਤਾਂ ਦੀ ਤਰਫੋਂ ਹੀ ਨਜ਼ਰ ਆਈ ਹੈ ਔਰ ਉਹ ਦੋਨੋਂ ਵੱਡੀਆਂ ਜਮਾਤਾਂ ਜਿਹੜੀਆਂ ਇੱਥੇ ਪਾਕਿਸਤਾਨ ਦੇ ਵਿੱਚ ਉਹਨਾਂ ਦੀ ਮਖਲੂਤ ਹਕੂਮਤ ਹੈ ਠੀਕ ਹੈ ਇੱਕ ਪਾਰਟੀ ਦਾ ਸਦਰ ਹੈ ਔਰ ਇੱਕ ਪਾਰਟੀ ਦਾ ਵਜ਼ੀਰ ਆਜ਼ਮ ਯਾਨੀ ਪੀਪਲਸ ਪਾਰਟੀ ਔਰ ਪਾਕਿਸਤਾਨ ਮੁਸਲਿਮ ਲੀਗ ਨੂਨ ਇਹਨਾਂ ਦੇ ਦਰਮਿਆਨ ਹੀ ਉੱਥੇ ਮੁਕਾਬਲਾ ਤੁਸੀਂ ਜਿੰਨੀਆਂ ਸੀਟਾਂ ਪਹਿਲੇ ਫੇਜ਼ ਦੀਆਂ ਵੀ ਆਈਆਂ ਤੁਸੀਂ ਰਿਜ਼ਲਟ ਉਠਾ ਕੇ ਦੇਖ ਲਓ ਤੇ ਪੀਪਲਸ ਪਾਰਟੀ ਨੰਬਰ 2 ਤੇ ਵੇ ਪੀਐਮਐਲਐਨ ਨੰਬਰ 1 ਤੇ ਔਰ ਜਿਨ੍ਹਾਂ ਸੀਟਾਂ ਦੇ ਉੱਤੇ ਪੀਪਲਸ ਪਾਰਟੀ ਨੰਬਰ 1 ਨੇ ਉੱਥੇ ਪੀਐਮਐਲਐਨ ਨੰਬਰ 2 ਹੈ ਬਾਕੀ ਜਮਾਤਾਂ ਸਾਨੂੰ ਉੱਥੇ ਸੀਟਾਂ ਕੱਢਦੀਆਂ ਨਜ਼ਰ ਨਹੀਂ ਆਈਆਂ ਐਸੇ ਕਿਸਮ ਦੇ ਹੀ ਕੁਝ ਟ੍ਰੈਂਡਸ ਜਿਹੜੇ ਨੇ ਸਾਨੂੰ ਇੱਥੇ ਵੀ ਨਜ਼ਰ ਆ ਰਹੇ ਨੇ ਹਾਂ ਕੁਝ ਸੀਟਾਂ ਦੇ ਉੱਤੇ ਹਾਲੇ ਚੁੱਕੇ ਰਿਜ਼ਲਟਸ ਆ ਰਹੇ ਨੇ ਔਰ ਪੋਲਿੰਗ ਸਟੇਸ਼ਨਾਂ ਤੋਂ ਹੋ ਰਹੇ ਨੇ ਕੰਪਾਈਲ ਹੋ ਰਹੇ ਨੇ ਤੇ ਮੈਂ ਆਉਣ ਤੋਂ ਪਹਿਲੇ ਵੀ ਥੋੜਾ ਜਿਹਾ ਟ੍ਰੈਂਡ ਦੇਖ ਰਿਹਾ ਸੀ ਤੇ ਮੇਜਰ ਟ੍ਰੈਂਡ ਤੇ ਪੀਐਮਐਲਐਨ ਹੀ ਨਜ਼ਰ ਆ ਰਿਹਾ ਸੀਟਾਂ ਦੇ ਉੱਤੇ ਲੇਕਿਨ ਕੁਝ ਜਗ੍ਹਾ ਦੇ ਉੱਤੇ ਸਾਨੂੰ ਆਈਪੀਪੀ ਦੀ ਗੁੰਜਾਇਸ਼ ਵੀ ਨਜ਼ਰ ਆ ਰਹੀ ਲੇਕਿਨ ਜ਼ਾਹਿਰ ਹੈ ਜਦੋਂ ਕੰਪਲੀਟ ਰਿਜ਼ਲਟ ਹੋ ਜਾਏਗਾ ਉਹਦੇ ਬਾਅਦ ਹੀ ਪਤਾ ਚੱਲੇਗਾ ਕਿਉਂਕਿ ਇੱਥੇ ਪੰਜਾਬ ਦੇ ਵਿੱਚ ਵੀ ਕਾਫੀ ਹਲਕੇ ਨੇ ਔਰ ਹਰ ਜਮਾਤ ਜ਼ੋਰ ਲਾ ਰਹੀ ਮਤਲਬ ਇੱਕ ਮਿਸਾਲ ਹੈ ਤੁਸੀਂ ਕਿਸੇ ਡਿਵੀਜ਼ਨ ਦੇ ਵਿੱਚ ਕਿਸੇ ਜਗ੍ਹਾ ਦੇ ਉੱਤੇ ਅਗਰ ਵੋਟਰ ਨੇ 2000 ਤੇ 2000 ਬੰਦੇ ਦੇ ਵਿੱਚੋਂ ਤੁਸੀਂ 700-800 ਬੰਦੇ ਦੇ ਨਾਲ ਤੇ ਤੁਸੀਂ ਮਾਮਲਾਤ ਆਪਣੇ ਮਤਲਬ ਉਹਨਾਂ ਤੱਕ ਈਜ਼ੀਲੀ ਪਹੁੰਚ ਸਕਦੇ ਹੋ ਐਕਸੈਸ ਹੁੰਦੀ ਕਿਉਂਕਿ ਉਹਨਾਂ ਦੇ ਵੋਟਰ ਲਿਸਟਾਂ ਹੁੰਦੀਆਂ ਨੇ ਰਜਿਸਟ੍ਰੇਸ਼ਨ ਹੋਈ ਹੁੰਦੀ ਹੈ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ ਵੀ ਬਲਦਿਆਤੀ ਇਲੈਕਸ਼ਨਸ ਨੇ ਤੇ ਹਰ ਚੇਅਰਮੈਨ ਜਿਹੜਾ ਹੁੰਦਾ ਹੈ ਉਮੀਦਵਾਰ ਹੁੰਦਾ ਹੈ ਜਾਂ ਲੋਕਲ ਗਵਰਨਮੈਂਟ ਦੇ ਨੁਮਾਇੰਦੇ ਹੁੰਦੇ ਉਹਨਾਂ ਨੂੰ ਆਪਣੇ ਇਲਾਕੇ ਦੇ ਲੋਕਾਂ ਦਾ ਪਤਾ ਹੁੰਦਾ ਹੈ ਇਸੇ ਤਰ੍ਹਾਂ ਜਿਹੜੇ ਮੁਹਾਜਿਰ ਨਸ਼ਿਸਤਾਨ ਨੇ ਨਾ ਇਹਨਾਂ ਦੀ ਵੀ ਵੋਟਰ ਲਿਸਟਾਂ ਮੌਜੂਦ ਹੁੰਦੀਆਂ ਨੇ ਔਰ ਇਹਨਾਂ ਨੂੰ ਐਕਸੈਸ ਕਰਨਾ ਜ਼ਿਆਦਾ ਈਜ਼ੀਲੀ ਇਸ ਲਈ ਹੁੰਦਾ ਕਿ ਇਹਨਾਂ ਦੀ ਤਾਦਾਦ ਘੱਟ ਹੁੰਦੀ ਹੈ ਨਾ ਤੇ ਐਸੇ ਤਰ੍ਹਾਂ ਉਹਦੇ ਸਾਨੂੰ ਕੁਝ ਚੀਜ਼ਾਂ ਨਜ਼ਰ ਆ ਰਹੀਆਂ ਲੇਕਿਨ ਓਵਰਆਲ ਅਗਰ ਅਸੀਂ ਟ੍ਰੈਂਡ ਦੇਖਣਾ ਤੇ ਆਵੇ ਹਾਂ ਹੁਣ ਤੁਸੀਂ ਸਿਆਸੀ ਕੈਂਪੇਨ ਦੀ ਜਿਹੜੀ ਗੱਲ ਕੀਤੀ ਹੈ ਤੇ ਸਿਆਸੀ ਕੈਂਪੇਨ ਬੜੀ ਇੰਪੋਰਟੈਂਟ ਹੈ ਤੁਸੀਂ ਪਹਿਲੇ ਵੀ ਗੱਲ ਕੀਤੀ ਕਿ ਇਲਜ਼ਾਮ ਤਰਾਸ਼ੀ ਸਾਨੂੰ ਉਹਦੇ 'ਚ ਨਜ਼ਰ ਆਏ ਜਿੱਥੇ ਇਲਜ਼ਾਮ ਤਰਾਸ਼ੀ ਨਜ਼ਰ ਆਈ ਉੱਥੇ ਸਾਨੂੰ ਇਹ ਵੀ ਨਜ਼ਰ ਆਇਆ ਕਿ ਪਾਕਿਸਤਾਨ ਮੁਸਲਿਮ ਲੀਗ ਨੂਨ ਨੇ ਡਿਵੈਲਪਮੈਂਟ ਜਿਹੜੀ ਹੈ ਉਹਨੂੰ ਜ਼ਿਆਦਾ ਫੋਕਸ ਕੀਤਾ ਯਾਨੀ ਲੋਕਾਂ ਦੀ ਨਬਜ਼ ਤੇ ਹੱਥ ਰੱਖਿਆ ਨਾ ਤੁਸੀਂ ਹੋ ਤੁਹਾਨੂੰ ਅਗਰ ਕੋਈ ਕਹਿੰਦਾ ਹੈ ਕਿ ਤੁਹਾਡੇ ਇਲਾਕੇ ਦੇ ਵਿੱਚ ਡਿਵੈਲਪਮੈਂਟ ਹੋਏਗੀ ਤੁਸੀਂ ਇਨਕਾਰ ਕਰ ਸਕਦੇ ਹੋ ਤੁਹਾਨੂੰ ਤਾਂ ਚਾਹੀਦੀ ਨਾ ਡਿਵੈਲਪਮੈਂਟ ਉਹਦੇ ਬਾਅਦ ਤੁਸੀਂ ਇਹ ਦੇਖੋ ਕਿ ਕਿਆ ਕੌਣ ਰਿਹਾ
ਕਿਆ ਉਹਦਾ ਕੋਈ ਉਹਦੇ ਕ੍ਰੈਡਿਟ ਦੇ ਉੱਤੇ ਚੀਜ਼ਾਂ ਹੈ ਨੇ ਕਿ ਉਹਨੇ ਪਹਿਲੇ ਕਦੀ ਡਿਵੈਲਪਮੈਂਟ ਕੀਤੀ ਹੋਈ ਹੈ, ਨਹੀਂ ਕੀਤੀ ਹੋਈ, ਕਿਸੇ ਇਲਾਕੇ ਜਿੱਥੇ ਉਹਦੀ ਗਵਰਨਮੈਂਟ ਰਹੀ ਉੱਥੇ ਉਹਨੇ ਕੰਮ ਕੀਤਾ? ਅਗਰ ਤੇ ਕੰਮ ਕੀਤਾ ਤੇ ਆਬਵੀਅਸ ਜੀ ਗੱਲ ਹੈ ਤੁਸੀਂ ਸਪੋਰਟ ਕਰੋਗੇ, ਕਿਉਂਕਿ ਤੁਹਾਡੇ ਕੋਲ ਦੋ ਚੁਆਇਸਿਸ ਨੇ, ਇੱਕੋ ਜਿਹਨੇ ਕੰਮ ਕੀਤਾ, ਇੱਕੋ ਜਿਹਨੇ ਕੰਮ ਨਹੀਂ ਕੀਤਾ, ਜਾਂ ਦੋ ਚੁਆਇਸਿਸ ਨੇ, ਇੱਕੋ ਜਿਹਨੇ ਅੱਛਾ ਕੰਮ ਕੀਤਾ, ਇੱਕੋ ਜਿਹਨੇ ਘੱਟ ਅੱਛਾ ਕੰਮ ਕੀਤਾ, ਤਾਂ ਆਬਵੀਅਸ ਤੁਸੀਂ ਅੱਛੇ ਕੰਮ ਵੱਲ ਜਾਓਗੇ। ਤੇ ਇਸੇ ਤਰ੍ਹਾਂ ਜਿਹੜੇ ਜਮਾਤਾਂ, ਅਸੀਂ ਵੀ ਇਹੀ ਕਹਿੰਦੇ ਹਾਂ ਸ਼ੁਰੂ ਤੋਂ ਹੀ ਕਿ ਸਿਆਸੀ ਅਮਲ ਜਿਹੜਾ ਵੇ ਉਹਨੂੰ ਹੀ ਅੱਗੇ ਵਧਣਾ ਚਾਹੀਦਾ, ਔਰ ਸਿਆਸੀ ਜਮਾਤਾਂ ਨੂੰ ਸਮਝਣਾ ਚਾਹੀਦਾ ਹੈ ਕਿ ਸਿਆਸਤ ਦਾ ਮਤਲਬ ਦੁਸ਼ਮਣੀ ਨਹੀਂ ਹੁੰਦਾ, ਸਿਆਸਤ ਦਾ ਮਤਲਬ ਇੱਕ ਦੂਜੇ ਤੋਂ ਇੰਤਕਾਮ ਨਹੀਂ ਹੁੰਦਾ, ਸਿਆਸਤ ਦਾ ਮਤਲਬ ਤੇ ਸਿਆਸਤ 'ਚ ਇੱਕ ਰਵਾਦਾਰੀ ਹੁੰਦੀ ਹੈ, ਤੁਸੀਂ ਇੱਕ ਦੂਜੇ ਦਾ ਮਿਲਣ ਗਿਲਣ ਵੀ ਹੁੰਦਾ ਹੈ। ਲੇਕਿਨ ਜਦੋਂ ਤੁਸੀਂ ਇਲੈਕਸ਼ਨ ਦੇ ਅਮਲ 'ਚ ਜਾਂਦੇ ਹੋ ਤੇ ਤੁਸੀਂ ਲੋਕਾਂ ਦੇ ਅੱਗੇ ਆਪਣੀ ਕਾਰਕਰਦਗੀ ਰੱਖਦੇ ਹੋ, ਲੋਕਾਂ ਦੇ ਅੱਗੇ ਆਪਣਾ ਏਜੰਡਾ ਰੱਖਦੇ ਹੋ, ਠੀਕ ਹੈ, ਆਪਣਾ ਮੈਨੀਫੈਸਟੋ ਪੇਸ਼ ਕੀਤਾ ਜਾਂਦਾ ਔਰ ਉਹਨਾਂ ਨੂੰ ਆਪਣੇ ਆਪਣੇ ਜਿਹੜੇ ਪ੍ਰੋਗਰਾਮਸ ਨੇ ਉਹ ਦਿੱਤੇ ਜਾਂਦੇ ਨੇ, ਤੇ ਫਿਰ ਲੋਕ ਜਿਹੜੇ ਨੇ ਉਹ ਫੈਸਲਾ ਕਰਦੇ ਨੇ ਕਿ ਉਹਨੂੰ ਵੋਟ ਦੇਣਾ। ਜਿਵੇਂ ਮੈਨੀਫੈਸਟੋ ਦਾ ਜ਼ਿਕਰ ਕੀਤਾ ਹੈ ਤੇ ਬਜ਼ਾਹਿਰ ਤੇ ਮੁਸਲਿਮ ਲੀਗ ਨੂਨ ਜਿਹੜੀ ਹੈ ਉਹ ਬਾਜ਼ੀ ਲੈਣ ਦੀ ਨਜ਼ਰ ਆ ਰਹੀ ਹੈ, ਤੁਸੀਂ ਕੀ ਸਮਝਦੇ ਹੋ ਜੇ ਮੁਸਲਿਮ ਲੀਗ ਨੂਨ ਇਕਤਦਾਰ ਦੇ ਅੰਦਰ ਆਉਂਦੀ ਹੈ ਤੇ ਉਹਦਾ ਕੀ ਮਨਸ਼ੂਰ ਹੋਏਗਾ, ਕੀ ਮੈਨੀਫੈਸਟੋ ਹੋਏਗਾ, ਕਿਹੜੇ ਕਿਹੜੇ ਜਿਹੜੇ ਹਨ ਉਹ ਡਿਵੈਲਪਮੈਂਟ ਦੇ ਜਾਂ ਬਿਹਤਰੀ ਵਾਸਤੇ ਕੰਮ ਕਰੇਗੀ? ਦੇਖੋ 2018 ਦੇ ਵਿੱਚ ਸਾਨੂੰ ਜਿਹੜੀ ਕੈਂਪੇਨ ਸੀ ਨਾ ਉਹ ਨਜ਼ਰ ਆਈ ਕਿ ਜਿਹੜੇ ਕਾਇਦ ਮੁਸਲਿਮ ਲੀਗ ਨੂਨ ਸਨ ਉਹ ਕਹਿੰਦੇ ਸਨ ਕਿ ਕੈਂਪੇਨ ਹੋਣੀ ਚਾਹੀਦੀ ਵੋਟ ਕੋ ਇੱਜ਼ਤ ਦਿਓ, ਔਰ ਜਿਹੜੇ ਇਸ ਵਕਤ ਪ੍ਰਾਈਮ ਮਿਨਿਸਟਰ ਨੇ ਸ਼ਹਿਬਾਜ਼ ਸ਼ਰੀਫ ਸਾਹਿਬ, ਉਹਨਾਂ ਦਾ ਸੀ ਕਿ ਖਿਦਮਤ ਕੋ ਵੋਟ ਦਿਓ, ਇਹ ਹੋਣਾ ਚਾਹੀਦਾ। ਤੇ ਲਿਹਾਜ਼ਾ ਉਹਨਾਂ ਨੇ ਦੋਨਾਂ ਚੀਜ਼ਾਂ ਨੂੰ ਯਕਜਾ ਕਰਕੇ ਤੋਂ ਬਣਾਤਾ ਕਿ ਵੋਟ ਕੋ ਇੱਜ਼ਤ ਦਿਓ ਵੀ ਤੇ ਖਿਦਮਤ ਕੋ ਵੋਟ ਦਿਓ। ਇਸ ਵਕਤ ਜਿਹੜੀ ਮੁਸਲਿਮ ਲੀਗ ਨੂਨ ਦੀ ਸਾਰੀ ਸਿਆਸਤ ਜਿਹੜੀ ਹੈ ਨਾ ਉਹ ਹੈ ਵੇ ਪਰਫਾਰਮੈਂਸ ਦੇ ਉੱਤੇ, ਨਹੀਂ ਡਿਵੈਲਪਮੈਂਟ। ਤੁਸੀਂ ਪੰਜਾਬ ਵਿੱਚ ਦੇਖ ਲਓ, ਵਜ਼ੀਰ ਆਲਾ ਮਰੀਮ ਨਵਾਜ਼ ਸ਼ਰੀਫ ਸਾਹਿਬਾ ਮੁਸਲਿਮ ਲੀਗ ਨੂਨ ਦੀਆਂ ਨੇ, ਉਹਨਾਂ ਨੇ ਇੱਥੇ ਡਿਵੈਲਪਮੈਂਟ ਨੂੰ ਆਪਣਾ ਪ੍ਰਾਈਮ ਫੋਕਸ ਬਣਾ ਲਿਆ। ਕੋਈ ਸੈਕਟਰ ਐਸਾ ਨਹੀਂ ਛੱਡਿਆ ਉਹ ਕਿ ਛੋਟੇ ਗਲੀਆਂ ਦੇ ਵਿੱਚ ਟਾਈਲਾਂ ਲਵਾਉਣ ਤੋਂ ਲੈ ਕੇ ਤੇ ਵੱਡੇ ਜਿਹੜੇ ਮੈਗਾ ਪ੍ਰੋਜੈਕਟਸ ਤੱਕ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਲੋਕਾਂ ਨੂੰ ਨਜ਼ਰ ਆਵੇ ਕਿ ਹਾਂ ਕੰਮ ਹੋ ਰਿਹਾ ਜਾਂ ਕੰਮ ਹੋ ਸਕਦਾ। ਮੁਸਲਿਮ ਲੀਗ ਨੂਨ ਜਦੋਂ ਉੱਥੇ ਜਾਂਦੀ ਹੈ ਆਜ਼ਾਦ ਕਸ਼ਮੀਰ ਦੇ ਵਿੱਚ, ਉੱਥੇ ਵੀ ਆਪਣਾ ਇਹੀ ਏਜੰਡਾ ਜਿਹੜਾ ਉਹ ਪੇਸ਼ ਕਰਦੇ ਨੇ। ਕਿਉਂ ਕਿ ਇਹਦੇ 'ਚ ਇਸ ਤਰ੍ਹਾਂ ਤਾਰੀਖ ਅਗਰ ਅਸੀਂ ਦੇਖਦੇ ਹਾਂ ਤੇ ਪਾਕਿਸਤਾਨ ਪੀਪਲਸ ਪਾਰਟੀ ਦੀਆਂ ਉੱਥੇ 5 ਹਕੂਮਤਾਂ ਰਹੀਆਂ ਨੇ, 4 ਵਾਰੀ ਪਹਿਲੇ ਔਰ 5ਵੀਂ ਹੈ PTI ਤੋਂ ਬਾਅਦ, ਜਿਹੜੇ ਟੈਨਿਓਰ ਪੂਰਾ ਨਹੀਂ ਸੀ ਕਰ ਸਕੇ ਔਰ ਉਹ ਇੱਕ ਉਹਦੇ ਨਾਲ ਮਾਮਲਾ ਬਣਿਆ। ਉਸ ਤੋਂ ਪਹਿਲੇ ਮਤਲਬ ਅਗਰ ਅਸੀਂ ਹੁਣ ਦੇਖਦੇ ਹਾਂ ਤੇ ਇਸ ਵਕਤ ਪੀਪਲਸ ਪਾਰਟੀ, ਫਿਰ ਉਸ ਤੋਂ ਪਹਿਲੇ PTI, ਉਸ ਤੋਂ ਪਹਿਲੇ ਪਾਕਿਸਤਾਨ ਮੁਸਲਿਮ ਲੀਗ ਨੂਨ, ਤੇ ਨੂਨ ਲੀਗ ਦੀ ਇੱਕ ਵਾਰੀ ਹਕੂਮਤ ਰਹੀ ਹੈ ਆਪਣੀ। ਇਸ ਤੋਂ ਪਹਿਲੇ ਉਹ ਮੁਸਲਿਮ ਕਾਨਫਰੰਸ ਦੇ ਨਾਲ ਉਹ ਇਤਿਹਾਦ ਕਰਦੇ ਨੇ, ਲੇਕਿਨ ਮੁਸਲਿਮ ਲੀਗ ਨੂਨ ਇੱਕ ਵਾਰੀ ਆਈ ਹੈ ਔਰ ਉਸ ਦੌਰ ਦੇ ਵਿੱਚ ਉਹਨਾਂ ਨੇ ਡਿਵੈਲਪਮੈਂਟ ਕੀਤੀ। ਇਹ ਤੇ ਮਤਲਬ ਇੱਕ ਚੀਜ਼ ਤੇ ਲਿਖੀ ਪੜੀ ਹੈ ਨਾ, ਤੁਸੀਂ ਇੱਥੇ ਵੀ ਲਾ ਕਰ ਲਓ, ਕਿਉਂਕਿ ਅਸੀਂ ਦੇਖਣਾ ਤੁਸੀਂ ਸਾਡਾ ਤਾਲੁਕ ਪੰਜਾਬ ਤੋਂ, ਮੇਰਾ ਤਾਲੁਕ ਪੰਜਾਬ ਤੋਂ ਵੇ ਕਿ ਇੱਥੇ ਜਿਹੜੀਆਂ ਨੇ ਇਨਫਰਾਸਟ੍ਰਕਚਰ ਦੇ ਉੱਤੇ ਬਹੁਤ ਜ਼ਿਆਦਾ ਕੰਮ ਹੁੰਦਾ ਔਰ ਉੱਥੇ ਇਤਰਾਜ਼ ਉਠਾਇਆ ਜਾਂਦਾ ਕਿ ਸੜਕਾਂ ਦੇ ਨਾਲ ਕੌਮਾਂ ਨਹੀਂ ਬਣਦੀਆਂ, ਠੀਕ ਹੈ। ਲੇਕਿਨ ਅਸੀਂ ਦੇਖਦੇ ਹਾਂ ਕਿ ਕਨੈਕਟੀਵਿਟੀ ਵੱਧ ਜਾਂਦੀ ਹੈ ਔਰ ਜਿੱਥੇ ਵੀ ਉਹ ਜਾਂਦੇ ਨੇ ਪਹਿਲਾ ਕੰਮ ਇਹੀ ਕਰਦੇ ਨੇ ਕਿ ਕਨੈਕਟੀਵਿਟੀ ਵਧਾਉਂਦੇ ਨੇ, ਲੋਕਾਂ ਦੀ ਆਮਦੋਰਫਤ ਇੱਕ ਦੂਜੇ ਨਾਲ ਆਉਣਾ ਜਾਣਾ ਮਿਲਣਾ ਗਿਲਣਾ। ਤੇ ਆਜ਼ਾਦ ਕਸ਼ਮੀਰ ਦੇ ਵਿੱਚ ਤੇ ਇੱਕ ਬਹੁਤ ਵੱਡਾ ਚੈਲੰਜ ਤੇ ਹੈ, ਠੀਕ ਹੈ। ਤੇ ਉਹਨਾਂ ਨੇ ਉੱਥੇ ਆਪਣੀ ਡਿਵੈਲਪਮੈਂਟ ਦਾ ਏਜੰਡਾ ਜਿਹੜਾ ਉਹ ਪੇਸ਼ ਕੀਤਾ ਔਰ ਉੱਥੋਂ ਦੇ ਜਿਹੜੇ ਲੋਕ ਨੇ, ਨੌਜਵਾਨ ਨੇ, ਜਿਹੜੇ ਸਮਝਦਾਰ ਲੋਕ ਵੀ ਨੇ, ਉਹ ਵੀ ਇਸ ਆਰਗੂਮੈਂਟ ਨੂੰ ਬਾਈ ਕਰ ਰਹੇ ਨੇ। ਅੱਛਾ ਹਸਨ ਸਾਹਿਬ, ਟਾਈਮ ਬੜਾ ਘੱਟ ਹੈ ਤੇ ਇਹ ਦੱਸੋ ਕਿ ਉਧਰ ਦੇ ਅਹਿਮ ਮਸਾਇਲ ਕਿਹੜੇ ਨੇ ਜਿਹੜੀ ਆਵਾਮ ਜਿਹੜੀ ਆ ਉਹ ਚਾਹੁੰਦੀ ਹੈ ਕਿ ਫੌਰੀ ਹੱਲ ਹੋਣ, ਜਿਹੜੀ ਵੀ ਹਕੂਮਤ ਜਾਏ? ਇਹਦਾ ਜਵਾਬ ਤੇ ਤੁਹਾਨੂੰ ਵੀ ਪਤਾ ਵੈਸੇ, ਕਿਉਂ ਕਿ ਜਿਹੜੇ ਮਸਾਇਲ ਸਾਡੇ ਪਾਕਿਸਤਾਨ 'ਚ ਨੇ ਇਹ ਸਾਰੇ ਮਸਾਇਲ ਉੱਥੇ ਵੀ ਮੌਜੂਦ ਨੇ। ਲਾਈਕ ਔਨ ਹੈਲਥ ਹੈ, ਐਜੂਕੇਸ਼ਨ ਹੈ, ਨੌਜਵਾਨਾਂ ਦੇ ਮਸਾਇਲ ਨੇ, ਰੋਜ਼ਗਾਰ ਹੈ, ਮਹਿੰਗਾਈ ਹੈ, ਸਾਰੀਆਂ ਚੀਜ਼ਾਂ ਨੇ। ਹਾਂ ਉੱਥੇ ਸੀ ਇੱਕ ਮਤਲਬ ਬਹੁਤ ਸਾਰੀ ਚੀਜ਼ਾਂ ਸਟੇਟ ਸਪੋਰਟ ਕਰਦੇ, ਜਿਸ ਤਰ੍ਹਾਂ ਗੰਦਮ ਉੱਥੇ ਸਸਤੀ ਭੇਜੀ ਜਾਂਦੀ ਹੈ, ਬਿਜਲੀ ਉੱਥੇ ਬਹੁਤ ਸਸਤੀ ਹੈ, ਉੱਥੇ ਕੋਸਟ ਆਫ ਘੱਟ, ਲੇਕਿਨ ਉੱਥੇ ਕਿੰਨੀ ਜ਼ਿਆਦਾ ਕੋਈ ਇੰਡਸਟਰੀ ਹੈ ਤੇ ਉਹ ਜ਼ਿਆਦਾ ਮਸਾਇਲ ਜਿਹੜੇ ਨੇ ਮੌਜੂਦ ਨੇ। ਲੇਕਿਨ ਉੱਥੇ ਨੌਜਵਾਨਾਂ ਵਾਸਤੇ ਇੱਕ ਬਹੁਤ ਵੱਡਾ ਚੈਲੰਜ ਹੈ, ਉੱਥੇ ਇੰਟਰਨੈਟ ਦਾ, ਉੱਥੇ ਟੈਕਨੋਲੋਜੀ ਦਾ ਚੀਜ਼ਾਂ ਨੇ, ਬਹੁਤ ਸਾਰੇ ਚੈਲੰਜਸ ਉੱਥੇ ਨੇ ਜਿਹੜੇ ਪਾਕਿਸਤਾਨ ਤੋਂ ਕੁਝ ਜ਼ਿਆਦਾ ਸੰਗੀਨ ਚੈਲੰਜਸ ਵੀ ਉੱਥੇ ਬਣ ਜਾਂਦੇ ਨੇ। ਤੇ ਇਹੀ ਚੈਲੰਜਸ ਨੂੰ ਲੋਕ ਇਹੀ ਵੇਖ ਰਹੇ ਨੇ ਕਿ ਜਿਹੜੀ ਵੀ ਕਿਆਦਤ ਆਵੇ ਉਹ ਸਾਡੇ ਮਸਾਇਲ ਜਿਹੜੇ ਨੇ ਉਹਨਾਂ ਨੂੰ ਹੱਲ ਕਰੇ।